ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਆ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਫਿਰ ਇੱਕ ਇੱਕ ਕਰਕੇ ਖਬਰਾਂ ਤੇ ਚਰਚਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਖਬਰਾਂ ਦੇ ਵੱਲ ਸਿੱਧਾ ਵਧਦੇ ਹਾਂ। ਸਭ ਤੋਂ ਪਹਿਲੀ ਖਬਰ ਤੇ ਪਾਇਓ ਜਰਾ ਚਾਨਣਾ। ਇਨਫਲੂਐਂਸਰਾਂ ਦਾ ਤਾਂਤਾ ਲੱਗਣ ਜਾ ਰਿਹਾ ਹੈ, ਮੇਲਾ ਲੱਗਣ ਜਾ ਰਿਹਾ ਹੈ, ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਵੀ ਭਾਈ ਤੁਸੀਂ ਲਿਸ਼ਕਾ ਦਿਓ ਇੱਕ ਵਾਰੀ ਸਰਕਾਰ ਸਾਡੇ ਕੰਮਾਂ ਨੂੰ, ਵੀ ਭਾਈ ਆ ਵੀ ਕਰਤਾ, ਏਦਾਂ ਵੀ ਕਰਤਾ ਤੇ ਮੋਟੇ ਪੈਸੇ ਵੀ ਦਿੱਤੇ ਜਾਣਗੇ। ਗੁਰਪ੍ਰੀਤ, ਕੱਲ ਜਿਵੇਂ ਇਹ ਖਬਰ ਸਾਡੇ ਤੱਕ ਪੁੱਜਦੀ ਹੈ, ਅਸੀਂ ਆਪਣੀ ਆਡੀਅנס ਤੱਕ ਜਾਂ ਆਪਣੇ ਪੰਜਾਬੀਆਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਕਿ ਚੱਲ ਕੀ ਰਿਹਾ ਹੈ। ਬੇਸਿਕਲੀ ਦੇਖੋ, ਗੱਲ ਕੀ ਹੈ ਕਿ ਇਹ ਸਿਸਟਮ ਜਿਹੜਾ ਹੈ ਨਾ, ਭਾਜਪਾ ਦਾ ਜਾਂ ਆਮ ਆਦਮੀ ਪਾਰਟੀ ਦਾ ਸੇਮ ਆ। ਉਹ ਜਿਵੇਂ ਕਹਿੰਦੇ ਨੇ ਨਾ, ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਸੇਮ ਥਿੰਗ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ, ਇਹਨਾਂ ਦੋ ਪਾਰਟੀਆਂ ਨੇ ਬਹੁਤ ਜ਼ਿਆਦਾ ਚਲਾਇਆ। ਨੈਰੇਟਿਵ ਦੀ ਖੇਡ, ਝੂਠ ਦੀ ਖੇਡ, ਵਨ ਸਾਈਡਡ ਖੇਡ। ਹੁਣ ਤੁਸੀਂ ਬਿਹਾਰ ਦੇ ਵਿੱਚ ਵੀ ਦੇਖ ਲਓ, ਔਰ ਇਹ ਮਾਡਲ ਸਫਲ ਵੀ ਰਹੇ ਨੇ। ਇੱਕ ਚੀਜ਼ ਹੋਰ ਵੀ ਦੇਖੋ ਗੁਰਪ੍ਰੀਤ, ਬਹੁਤ ਆਸਾਨੀ ਨਾਲ ਇਹ ਚੀਜ਼ਾਂ ਸਮਝ ਪੈਂਦੀਆਂ ਨੇ ਕਿ ਪੰਜਾਬ ਦਾ ਕਰਜ਼ਾ ਮੁਸਲਸਲ ਵੱਧ ਰਿਹਾ ਵਾ, ਮੁਸਲਸਲ। ਪਰ ਇਨਫਰਾਸਟ੍ਰਕਚਰ ਤੇ ਨਵੇਂ ਕੰਮ ਕਰਾਂ ਤੇ ਉਦਯੋਗ ਤੇ ਕਿੰਨਾ ਕੁ ਜਾ ਰਿਹਾ, ਉਹਦਾ ਕਾਰਨ ਇਹ ਆ ਕਿ ਸਾਡੇ ਕੋਲ ਕਰਜ਼ਾ ਤੇ ਆ ਰਿਹਾ ਹੈ, ਕਰਜ਼ਾ ਤੇ ਮੁਸਲਸਲ ਵੱਧ ਰਿਹਾ ਹੈ, ਪਰ ਇਹੋ ਜਿਹੇ ਕੰਮਾਂ ਤੇ ਬਹੁਤ ਵੱਡੀ ਰਕਮ ਜਾ ਰਹੀ ਆ। ਹੁਣ ਤੁਸੀਂ ਵੇਖੋ ਕਿ ਇੰਡੀਅਨ ਐਕਸਪ੍ਰੈਸ ਦੇ ਮੁਤਾਬਕ ਕਿ ਖਰੜ ਦੇ ਵਿੱਚ ਹੋਣ ਵਾਲਾ, ਵੈਸੇ ਇਨਫਲੂਐਂਸਰਾਂ ਦੀ ਮੰਡੀ ਕਹਿ ਲਈਏ ਆਪਾਂ, ਕਿ ਜਿਹੜੀ ਸਜੇਗੀ ਕਿ ਇਹਦੇ ਵਿੱਚ ਕਰੋੜਾਂ ਰੁਪਏ, ਯਾਨੀ ਉਹਨਾਂ ਨੇ 3 ਕਰੋੜ ਦਾ ਐਸਟੀਮੇਟ ਦਿੱਤਾ ਸੀਗਾ। ਹੁਣ 3 ਕਰੋੜ ਕਿੱਥੋਂ ਨਿਕਲੇਗਾ? ਤੁਹਾਡੀ ਜੇਬ ਚੋਂ। ਔਰ ਜਾਏਗਾ ਕਿਹਦੀ ਜੇਬ ਚ? ਇਨਫਲੂਐਂਸਰਸ ਦੀ ਜੇਬ ਦੇ ਵਿੱਚ। ਇਨਫਲੂਐਂਸਰ ਕਿਹੜੇ? ਸਾਡੇ ਹੀ। ਹੁਣ ਉਹਨਾਂ ਨੂੰ ਟਾਰਗੇਟ ਕੀ ਦਿੱਤਾ ਜਾਏਗਾ ਕਿ ਕਲਿਆਣਕਾਰੀ ਯੋਜਨਾਵਾਂ ਚ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਉਹਨਾਂ ਦਾ ਪ੍ਰਚਾਰ ਕਰੋ। ਹੁਣ ਜਾ ਕੇ ਉਹ ਪ੍ਰਚਾਰ ਜਦੋਂ ਕਰਨਗੇ, ਤੁਸੀਂ ਦੇਖਿਆ ਹੋਣਾ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇ ਤੌਰ ਤੇ ਦਿੰਦਾ ਕਿ ਵਨ ਸਾਈਡਡ ਗੇਮ ਕਿੱਦਾਂ ਹੁੰਦੀ ਹੈ। ਪਿਛਲੇ ਦਿਨੀ ਇਹਨਾਂ ਨੇ ਮੁਲਾਜ਼ਮਾਂ ਦੇ ਵਿਰੁੱਧ ਕੁਝ ਇਨਫਲੂਐਂਸਰ ਇਕੱਠੇ ਕਰਤੇ ਸੀਗੇ, ਯਾਦ ਹੈ ਤੁਹਾਨੂੰ? ਉਹ ਜਦੋਂ ਖੜੇ ਕੀਤੇ ਗਏ, ਜਦ ਉਹਨਾਂ ਨੇ ਕਾਊਂਟਰ ਕੀਤਾ ਮੁਲਾਜ਼ਮਾਂ ਨੂੰ ਕਿ ਲਓ ਜੀ, ਇਹਨਾਂ ਦੇ ਕੋਲ ਤੇ ਪਹਿਲਾਂ ਹੀ ਬਹੁਤ ਲਾਭ ਹੈ, ਫਲਾਣ ਟਮਕਾ। ਹੋਇਆ ਕੀ ਕਿ ਜਿਵੇਂ ਸਾਡੇ ਵਰਗਿਆਂ ਨੇ ਉਹਨਾਂ ਦੇ ਸਾਹਮਣੇ ਡਾਟਾ ਰੱਖਿਆ, ਬਈ ਉਹ ਕਹਿ ਰਹੇ ਸੀ ਕੇਂਦਰ ਨੂੰ ਇੰਨਾ ਮਿਲਦਾ ਹੈ, ਕੇਂਦਰ ਤੇ ਨੂੰ ਤੇ ਸਾਨੂੰ ਇੰਨਾ, ਇਹ ਮੁਲਾਜ਼ਮਾਂ ਨੂੰ ਮਿਲਦਾ ਹੈ, ਜਾਂ ਕਹਿ ਲਓ ਕਿ ਉਹ ਕਹਿ ਰਹੇ ਸੀ ਇਹਨਾਂ ਨੂੰ ਇੰਨਾ ਮਿਲਦਾ। ਯਾਨੀ ਜਦੋਂ ਰੀਅਲ ਡਾਟਾ ਦਿੱਤਾ ਤਾਂ ਕੁਝ ਇਨਫਲੂਐਂਸਰਸ ਨੂੰ ਮਾਫੀ ਮੰਗਣੀ ਪਈ ਸੀ ਗੁਰਪ੍ਰੀਤ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ, ਉਹ ਤੇ ਐਲਾਨੀਆਂ ਪੇਡ ਪ੍ਰਮੋਟਰ ਨੇ। ਪਰ ਵਨ ਸਾਈਡਡ ਜਦੋਂ ਤੁਸੀਂ ਕਿਸੇ ਦੇ ਨੈਰੇਟਿਵ ਦਾ ਹਿੱਸਾ ਬਣ ਜਾਓਗੇ ਤਾਂ ਕੱਲ ਨੂੰ ਇਹ ਸਰਕਾਰ ਬਣਾਉਣ ਦੀ ਗੇਮ ਹੈ, ਨਾ ਕਿ ਕੋਈ ਗੁੱਡਾ ਗੁੱਡੀ ਦੀ ਖੇਡ ਹੈ। ਇਹ ਤੇ ਮੁਸਤਕਬਲ ਦੀ ਗੱਲ ਆ ਨਾ, ਭਵਿੱਖ ਦੀ ਗੱਲ ਆ। ਤੁਸੀਂ ਕਿਸ ਰਾਹੇ ਚੱਲ ਰਹੇ ਹੋ, ਸਰਕਾਰ ਕਿਸ ਰਾਹੇ ਚੱਲ ਰਹੀ ਆ? ਕਿ ਇਨਫਲੂਐਂਸ ਦਾ ਮਤਲਬ ਹੀ ਇਹ ਹੁੰਦਾ ਨਾ ਕਿ ਕਿਸੇ ਚੀਜ਼ ਦੇ ਵਿੱਚ ਪ੍ਰਭਾਵ ਪਾਉਣਾ। ਤਾਂ ਤੁਸੀਂ ਤੇ ਇੱਥੇ ਸੋਚ ਨੂੰ ਡਾਇਵਰਟ ਕਰ ਰਹੇ ਹੋ। ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਜੇ ਤੁਹਾਨੂੰ ਕਹਿ ਦੇਣਗੇ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚੱਲਦੀ ਹੈ, ਤੁਸੀਂ ਥੋੜੀ ਕਾਊਂਟਰ ਕਰੋਗੇ ਕਿ ਜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਆਪਣੀ ਜਗ੍ਹਾ ਠੀਕ ਹੋਆ, ਪਰ ਕੀ ਕੋਈ ਇੱਕ ਵੀ ਸਿੰਗਲ ਡਾਕਟਰ ਤੁਸੀਂ ਆਪਣੇ ਕਾਰਜਕਾਲ ਚ ਭਰਤੀ ਕੀਤਾ? ਇਹ ਤੁਸੀਂ ਜਦੋਂ ਪੇਡ ਹੋ ਗਏ ਇਹ ਚੀਜ਼ਾਂ ਨਹੀਂ ਕਰ ਸਕਦੇ। ਸੋ ਮੈਂ ਪੇਡ ਤੋਂ ਨਹੀਂ ਕਹਿੰਦਾ, ਮੈਨੂੰ ਕੋਈ ਤਕਲੀਫ ਨਹੀਂ ਹੈ, ਕੋਈ ਜਿੰਨਾ ਮਰਜ਼ੀ ਪੈਸਾ ਕਮਾਵੇ, ਅਸੀਂ ਕਿਹੜਾ ਫ੍ਰੀ ਕੰਮ ਕਰਦੇ ਹਾਂ, ਪਰ ਉਸ ਕੰਮ ਦੇ ਐਥਿਕਸ ਹੁੰਦੇ ਨੇ। ਤੁਸੀਂ ਕਿਸੇ ਦੇ ਭਵਿੱਖ ਦਾ ਫੈਸਲਾ ਕਰਵਾਉਣਾ ਹੈ। ਸੋ ਹੁਣ ਸਰਕਾਰ ਥੋੜੀ ਜਿਹੀ, ਕਿਉਂਕਿ ਦੇਖੋ ਜਿਵੇਂ ਕੱਲ ਸਾਡੇ ਵਰਗਿਆਂ ਨੇ ਕਿਹਾ ਕਿ ਇੱਕ ਛੱਤ ਦੇ ਹੇਠਾਂ ਘੱਟੋ ਘੱਟ ਸਿਆਣੇ ਤੇ ਜਾਣਗੇ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਕਿਹੜਾ ਪੇਡ ਹੈ। ਹੁਣ ਕਿਤੇ ਨਾ ਕਿਤੇ ਇਨਫਲੂਐਂਸਰਸ ਦੇ ਵਿੱਚ ਜਾਂ ਕੰਟੈਂਟ ਕ੍ਰੀਏਟਰਸ ਦੇ ਵਿੱਚ ਥੋੜਾ ਜਿਹਾ ਡਰਦਾ ਪਿਆ। ਸਰਕਾਰ ਵੀ ਕਿਤੇ ਨਾ ਕਿਤੇ ਪਿੱਛਲ ਖੁਰੀ ਆ। ਮੈਨੂੰ ਇੱਕ ਇਨਫਲੂਐਂਸਰ ਦਾ ਹੀ ਫੋਨ ਆਇਆ ਸੀ ਅੱਜ, ਇਨਫੈਕਟ ਦੁਪਹਿਰੇ, ਤਾਂ ਉਸਨੇ ਵੀ ਕਿਹਾ ਕਿ ਹੋ ਸਕਦਾ ਕਿ ਡੇਟ ਬਦਲੀ ਜਾਵੇ, ਹੋ ਸਕਦਾ ਕਿ ਰੱਦ ਹੋ ਜਾਵੇ।
ਹਾਲਾਂਕਿ ਪੁਸ਼ਟੀ ਨਹੀਂ ਹੈ, ਪਰ ਕਿਤੇ ਨਾ ਕਿਤੇ ਕੰਮ ਕਰ ਗਿਆ, ਤੇਰਾ ਜਾਦੂ ਚੱਲ ਗਿਆ। ਸਾਡੇ ਵਰਗਿਆਂ ਨੇ ਜਿਹੜਾ ਰੌਲਾ ਪਾਇਆ, ਤਾਂ ਹੁਣ ਜਿਹੜੇ ਇਨਫਲੂਐਂਸਰ ਹੈ, ਤੁਹਾਨੂੰ ਪਤਾ ਕਿਸਾਨਾਂ ਦੇ ਮਾਮਲੇ 'ਚ ਗੋਪੀ ਵਰਗੇ ਮੁੜ ਕੇ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਨਾ, ਤੇ ਬਿਲਕੁਲ ਫਸੇ ਵੀ ਨਹੀਂ। ਤੋ ਇਸ ਵਾਸਤੇ ਹੁਣ ਥੋੜਾ ਜਿਹਾ ਸਰਕਾਰ ਜਿਹੜੀ ਉਹ ਦੁਬਿਧਾ ਦੇ ਵਿੱਚ ਵੀ ਹੈ, ਇਨਫਲੂਐਂਸਰ ਵੀ ਦੁਬਿਧਾ ਦੇ ਵਿੱਚ ਆ। ਪਰ ਵੇਖੋ ਕਿ ਨੈਰੇਟਿਵ ਸੈੱਟ ਕਰਨ ਵਾਸਤੇ ਟੈਕਸ ਪੇਅਰਸ ਦੀ ਕਹਾਣੀ ਕਿੱਧਰ ਨੂੰ ਚੱਲਦੀ ਹੈ ਕਿ ਉਸੇ ਪੈਸੇ ਦੇ ਨਾਲ ਹੀ ਉਹਦੀ ਸੋਚ ਨੂੰ ਇਨਫਲੂਐਂਸ ਕਰਨ ਦਾ ਕੰਮ ਚੱਲਦਾ। ਦੇਖੋ ਕੀ ਗੇਮ ਆ। ਜੀ ਬਿਲਕੁਲ, ਇਹ ਤਾਂ ਹੁਣ ਪਤਾ ਲੱਗੂਗਾ, ਇਹ ਮੰਡੀ ਲੱਗਣੀ ਹੈ ਜਿੱਦਾਂ ਤੁਸੀਂ ਬਿਲਕੁਲ ਕਿਹਾ। ਵੀ ਇਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਹਾਂ, ਬੇਸ਼ੱਕ ਮੁੱਦਾ ਥੋੜਾ ਛੋਟਾ ਹੁੰਦਾ ਹੈ, ਉਹਦਾ ਸਕੇਲ ਜਿੱਦਾਂ ਆਪਾਂ ਗੱਲ ਕਰ ਲਈਏ ਵੀ ਕਈ ਕੀਟਨਾਸ਼ਕਾਂ ਦੀ ਐਡ ਕਰਦੇ ਨੇ, ਨਦੀਨਨਾਸ਼ਕਾਂ ਦੀ ਐਡ ਕਰਦੇ ਨੇ, ਜਾਂ ਫਿਰ ਵਧੀਆ ਬੀ ਕਹਿ ਕੇ ਉਹਦੀ ਪ੍ਰਮੋਸ਼ਨ ਕਰਦੇ ਨੇ। ਮੁੜ ਕੇ ਜਦੋਂ ਕਿਸਾਨ ਲਾ ਲੈਂਦਾ ਤੇ ਪਤਾ ਤਾਂ ਫੇਰ ਲੱਗਦਾ ਅਗਲੇ ਨੂੰ। ਇਹ ਵੀ ਤਾਂ ਪੰਜਾਬ ਦੇ ਵਿੱਚ ਉਹੀ ਕੰਮ ਕਰਨਾ, ਬੀ ਲਾਉਣ ਵਾਲਾ। ਹਾਂ ਗੁਰਪ੍ਰੀਤ, ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਆਈ ਕਿ ਜੀ ਜਿਵੇਂ ਹੁਣ ਮੰਨ ਲਓ ਕਿ ਕਿਹਾ ਜਾਂਦਾ ਕਿ ਕੋਈ ਸੈਲੀਬ੍ਰਿਟੀ ਜਾਂ ਕੰਟੈਂਟ ਕ੍ਰੀਏਟਰ ਜੇ ਕੋਈ ਚੀਜ਼ ਇੰਡੋਰਸ ਕਰਦਾ ਹੈ ਪੇਡ, ਤੇ ਉਹਦੇ ਸਾਈਡ ਇਫੈਕਟ ਗਲਤ ਹੁੰਦੇ, ਦਾਅਵੇ ਗਲਤ ਹੁੰਦੇ, ਤਾਂ ਉਹਦੇ ਤੇ ਕਾਰਵਾਈ ਹੋਏਗੀ। ਜੀ ਤਾਂ ਜੇ ਕੋਈ ਪੇਡ ਏਦਾਂ ਇੱਕ ਵੋਟਰ ਦੀ ਸੋਚ ਡਾਈਵਰਟ ਕਰਦਾ, ਤਾਂ ਮੇਰੇ ਖਿਆਲ ਦੇ ਨਾਲ ਇਹ ਤੇ ਉਹ ਤੋਂ ਵੀ ਵੱਡੀ ਗੱਲ ਹੈ ਨਾ। ਬਿਲਕੁਲ ਬਿਲਕੁਲ, ਇਹ ਉਸ ਤੋਂ ਵੀ ਵੱਡੀ ਗੱਲ ਹੈ। ਜਦੋਂ ਜਰਨਲਿਜ਼ਮ ਪੜ੍ਹਦੇ ਆ, ਉਹਦੇ ਵਿੱਚ ਪੜ੍ਹਾਇਆ ਜਾਂਦਾ ਹੈ ਵੀ ਭਾਈ ਇਹ ਐਥੀਕਲੀ ਤੇ ਲਾਅਫੁਲ ਤਰੀਕਾ ਨਹੀਂ ਹੈ। ਵੀ ਆਪਾਂ ਤੰਬਾਕੂ ਨੂੰ ਪ੍ਰਮੋਟ ਨਹੀਂ ਕਰ ਸਕਦੇ ਨਾ, ਦਾਰੂ ਨੂੰ ਟੀਵੀ ਤੇ ਪ੍ਰਮੋਟ ਕਰ ਸਕਦੇ ਆ, ਪਰ ਉਹਨੂੰ ਵੀ ਉਹ ਸੀਡੀ ਦੇ ਨਾਮ ਤੇ, DVD ਦੇ ਨਾਮ ਤੇ ਪ੍ਰਮੋਟ ਕਰੀ ਜਾਂਦੇ ਨੇ। ਐਂ ਚੱਲਦਾ ਕੰਮ। ਅੱਗੇ ਵਧੀਏ ਤਾਂ ਬਸਪਾ ਲੜੇਗੀ ਇਕੱਲਿਆਂ ਚੋਣ। ਇਹ ਮਾਇਆਵਤੀ ਦਾ ਕਹਿਣਾ ਹੈ ਇਕੱਲਿਆਂ ਲੜ ਕੇ ਕੀ ਹਾਸਲ ਕਰ ਲੈਣਗੇ, ਕਿਉਂਕਿ ਬੀਤੇ ਦਿਨੀ ਗੱਲ ਤਾਂ ਚੱਲ ਰਹੀ ਸੀ ਵੀ ਵਾਰਿਸ ਪੰਜਾਬ ਦੇ ਨਾਲ ਵੀ ਇਹ ਜਾ ਸਕਦੇ ਨੇ। ਪਰ ਕੀ ਲੱਗਦਾ ਜੀ ਆਧਾਰ ਫੇ ਇਹਨਾਂ ਦਾ? ਦੇਖੋ ਗੁਰਪ੍ਰੀਤ, ਇਹਨਾਂ ਦਾ ਜਿਹੜਾ ਵੋਟ ਸ਼ੇਅਰ ਸੀਗਾ, ਜੇ ਮੈਂ ਗੱਲ ਕਰਾਂ ਤਾਂ ਵੋਟ ਸ਼ੇਅਰ 22 ਦੇ ਵਿੱਚ ਇਹਨਾਂ ਦਾ, ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ, ਤਾਂ ਕੋਈ ਜ਼ਿਆਦਾ ਸੰਤੁਸ਼ਟੀਜਨਕ ਨਹੀਂ ਸੀਗਾ। ਜ਼ਿਆਦਾ ਸੰਤੁਸ਼ਟੀਜਨਕ ਨਹੀਂ ਸੀਗਾ ਇਹਨਾਂ ਦਾ ਕੋਈ, ਮਤਲਬ ਕਿ ਮੇਰੇ ਖਿਆਲ ਦੇ ਨਾਲ ਆਲਮੋਸਟ, ਜੇ ਬਸਪਾ ਦਾ ਮੈਂ ਵੋਟ ਸ਼ੇਅਰ ਯਾਦ ਕਰਾਂ, ਕਿਉਂਕਿ ਹੁਣ ਇੰਨੀਆਂ ਆંકੜੇਬਾਜ਼ੀਆਂ ਕਈ ਵਾਰ ਤੁਹਾਨੂੰ ਸਟੀਕ ਯਾਦ ਨਹੀਂ ਰਹਿੰਦੀਆਂ, ਪਰ ਜੇ ਮੋਟਾ ਮੋਟੀ ਮੈਂ ਲਾਵਾਂ ਤਾਂ ਇਹਨਾਂ ਨੇ ਜੋ ਵੋਟ ਪ੍ਰਾਪਤ ਕੀਤਾ ਸੀ ਉਹ 2% ਤੋਂ ਥੱਲੇ ਸੀ। ਆਈ ਥਿੰਕ 1.78। ਜੀ ਠੀਕ ਹੈ ਜੀ। ਤਾਂ ਸੀਟ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਹੀ ਜਿੱਤੀ ਹੈ ਤੁਹਾਡੇ ਦੁਆਬੇ ਚ, ਨਛੱਤਰਪਾਲ ਵਾਲੀ। ਜੀ ਨਛੱਤਰ, ਜੀ ਜੀ ਬਿਲਕੁਲ, ਨਵਾਂ ਸ਼ਹਿਰ ਤੋਂ। ਤਾਂ ਟੋਟਲ ਇਹਨਾਂ ਨੂੰ ਵੋਟਸ ਜਿਹੜੇ ਮਿਲੇ ਸੀ 2,75,232 ਸੀ। ਤੋ ਇਹ ਇਹਨਾਂ ਦੀ ਕਹਿ ਸਕਦੇ ਹਾਂ ਆਪਾਂ ਕਿ ਪਰਫਾਰਮੈਂਸ ਸੀਗੀ ਪਿਛਲੇ ਇਲੈਕਸ਼ਨ ਦੇ ਮੱਦੇਨਜ਼ਰ। ਪਰ ਹੁਣ ਗੱਲ ਇਹ ਆ ਕਿ ਗੁਰਪ੍ਰੀਤ, ਅੱਜ ਮਾਇਆਵਤੀ ਜੀ ਨੇ ਜਿਸ ਤਰ੍ਹਾਂ ਕਹਿ ਦਿੱਤਾ ਹੈ ਕਿ ਭਾਈ ਅਸੀਂ ਕਿਸੇ ਦੇ ਨਾਲ ਨਹੀਂ ਜਾਣਾ, ਅਸੀਂ ਤੇ ਇਕੱਲੇ ਇਲੈਕਸ਼ਨ ਲੜਾਂਗੇ। ਬਈ ਠੀਕ ਆ, ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਮਰਜ਼ੀ ਹੈ ਜੀ, ਇਹਨਾਂ ਨੇ ਕਿੱਦੇ ਨਾਲ ਜਾਣਾ, ਕਿੱਦੇ ਨਾਲ ਨਹੀਂ ਜਾਣਾ, ਤਾਂ ਭਾਈ ਇਹਨਾਂ ਦੀ ਮਰਜ਼ੀ ਆ। ਤਾਂ ਇਹਦਾ ਮਤਲਬ ਇਹ ਆ ਕਿ ਜੋ ਵੋਟ ਸ਼ੇਅਰ ਹੈ ਵੀ ਬਦਹਾਲ ਦੇ ਵਿੱਚ ਵੀ 2% ਵੋਟ ਸ਼ੇਅਰ ਇਹ ਲਿਜਾਂਦੇ ਨੇ, ਤਾਂ ਫਿਰ ਉਹ ਕਿੱਧਰ ਜਾਏਗਾ? ਜੀ ਉਹ ਆਪ ਮੁਹਾਰੇ ਜਾਏਗਾ ਜਾਂ ਵਾਕਿਆ ਪਾਰਟੀ ਨਾਲ ਜੁੜਿਆ ਰਹੇਗਾ? ਔਰ ਬੀਬੀ ਮਾਇਆਵਤੀ ਦੀਆਂ ਰਣਨੀਤੀਆਂ ਸਮਝੋ ਬਾਹਰ ਨੇ। ਜੀ ਯੂਪੀ ਦੇ ਵਿੱਚ ਜਾਂ ਓਵਰਆਲ ਪੂਰਾ ਆਪਾਂ ਇੰਡੀਆ ਦਾ ਹੀ ਲੈ ਲਈਏ ਸਿਨੈਰੀਓ ਜਿਹੜਾ ਹੈ ਮੌਜੂਦਾ ਕਰੰਟ ਹੈ, ਤਾਂ ਉਹਦੇ ਵਿੱਚ ਇਹਨਾਂ ਦੇ ਜਿਹੜੇ ਫੈਸਲੇ ਉਹ ਭਾਰਤੀ ਜਨਤਾ ਪਾਰਟੀ ਨੂੰ ਵੀ ਫਾਇਦਾ ਪਹੁੰਚਾਉਂਦੇ ਨੇ ਐਟ ਦੀ ਐਂਡ। ਜੀ ਇਹ ਬੜੀ, ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਐਸੀ ਚੇਤਨਾ ਦੇ ਵਿੱਚੋਂ ਹੀ ਤਾਂ ਚੰਦਰ ਸ਼ੇਖਰ ਵਰਗੇ ਅੱਜ ਮਾਇਆਵਤੀ ਦਾ ਬਦਲ ਬਣ ਕੇ ਉੱਭਰੇ ਨੇ। ਕਿਉਂ ਉੱਭਰੇ? ਕਿਉਂਕਿ ਐਸੀ ਚੇਤਨਾ ਕਿਤੇ ਨਾ ਕਿਤੇ ਨਿਰਾਸ਼ਾਵਾਦੀ ਹੋ ਜਾਂਦੀ ਇਹਨਾਂ ਚੀਜ਼ਾਂ ਤੋਂ। ਸੋ ਲਿਹਾਜ਼ਾ ਮੇਰੇ ਖਿਆਲ ਦੇ ਨਾਲ ਮਾਇਆਵਤੀ ਜੀ ਨੇ ਫੈਸਲਾ ਕਰ ਲਿਆ ਕਿ ਕੁਝ ਵੀ ਹੋਵੇਗਾ ਤਾਂ ਅਸੀਂ ਆਪਦੇ ਹਿਸਾਬ ਕਿਤਾਬ ਨਾਲ ਜਾਵਾਂਗੇ। ਐਸੀ ਚੇਤਨਾ ਜਿਹੜੀ ਹੈ ਉਹਦੀ ਦਿਸ਼ਾ ਕੀ ਹੋਏਗੀ, ਕਿਸ ਤਰ੍ਹਾਂ ਚੱਲੇਗਾ, ਉਹ ਸਾਰਾ ਕੁਝ ਮਤਲਬ ਕਿ ਦੂਜੇ ਪਾਸੇ। ਪਰ ਗੱਠਜੋੜ ਨੂੰ ਲੈ ਕੇ ਇੱਕ ਹੋਰ ਅੱਜ ਵੱਡੀ ਖਬਰ ਹੈ, ਉਹ ਦੂਜੇ ਪਾਸੇ ਆ। ਦੂਜੇ ਪਾਸੇ ਕੀ ਹੈ ਕਿ ਅੱਜ ਇੱਕ ਵਾਰੀ ਫੇਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਬੋਲੇ ਆ, ਉਹ ਕਹਿੰਦੇ ਕਿ ਨੋ ਅਲਾਈਅੰਸ। ਉਹਨਾਂ ਨੇ ਤਾਂ ਸ਼ਰੇਆਮ ਹੀ ਕਹਿਤਾ। ਔਰ ਕਮਾਲ ਦੀ ਗੱਲ ਆ ਕਿ ਹੁਣ ਇਹਨਾਂ ਦੇ ਜਿਹੜੇ ਕਾਰਕੁਨ ਆ ਉਹ ਵੀ ਕਹਿਣ ਲੱਗ ਪਏ ਆ ਕਿ ਦੇਖੋ, ਇਹਨਾਂ ਨੇ ਕਿਹਾ ਕਿ
ਪਾਰਟੀ ਦੇ ਜਿਹੜੇ ਕਾਰਕੁਨ ਤੇ ਜ਼ਮੀਨੀ ਪੱਧਰ ਤੇ ਨੇਤਾ ਫੀਡਬੈਕ ਦੇ ਰਿਹਾ, ਉਹ ਕਹਿ ਰਿਹਾ ਕਿ ਨਹੀਂ, ਸਾਨੂੰ ਇਹਨਾਂ ਨਾਲ ਅਲਾਈਅੰਸ ਨਹੀਂ ਕਰਨਾ ਚਾਹੀਦਾ। ਤਾਂ ਮਤਲਬ ਅਲਾਈਅੰਸ ਦੀ ਰਾਜਨੀਤੀ ਪੰਜਾਬ ਦੇ ਵਿੱਚ ਇਹ ਜਿਹੜੀ ਸੀ ਬਸਪਾ, ਅਕਾਲੀ ਦਲ, ਬਾਦਲ ਤੇ ਇਸ ਤੋਂ ਇਲਾਵਾ ਭਾਜਪਾ, ਇਹਨਾਂ ਦੀ ਆ ਕੇ ਟਿਕੀ ਸੀਗੀ। ਪਰ ਅੱਜ ਜਿਸ ਤਰ੍ਹਾਂ ਬਿਆਨਬਾਜ਼ੀਆਂ ਆ ਰਹੀਆਂ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆ ਰਹੀਆਂ ਨੇ, ਤੇ ਬਿਲਕੁਲ ਏਦਾਂ ਲੱਗਦਾ ਕਿ ਅਲਾਈਅੰਸ ਦੀ ਪੋਲਿਟਿਕਸ ਜਿਹੜੀ ਆ ਉਹ ਸਾਡੀ ਹਾਲੇ ਦਵੰਦ ਦੇ ਵਿੱਚ ਹੈ, ਹਾਲੇ ਦੁਵਿਧਾ ਦੇ ਵਿੱਚ ਆ, ਕੁਝ ਵੀ ਸਾਫ਼ ਨਹੀਂ ਹੈ। ਪਰ ਮੈਨੂੰ ਬਸਪਾ ਦੇ ਕੁਝ ਇਲਾਕਿਆਂ ਦੇ ਇੱਕ ਵੱਡੇ ਵੋਟ ਬੈਂਕ ਦੀ ਜਿਹੜੀ ਹੈ ਨਾ, ਉਹ ਕਾਫੀ ਹੈਰਾਨਗੀ ਹੋਏਗੀ ਕਿ ਕੀ ਉਹ ਆਪਣੇ ਪੱਧਰ ਤੇ ਕੋਈ ਸੀਟ ਲੈ ਜਾਏਗਾ ਜਾਂ ਉਹਨੂੰ ਸਹਾਰੇ ਦੀ ਥੋੜੀ ਬਹੁਤੀ ਲੋੜ ਪਏਗੀ ਤਾਂ ਉੱਥੇ ਉਹ ਕਾਮਯਾਬ ਹੋ ਸਕਦਾ ਹੈ। ਸੋ ਇਹ ਇੰਟਰਸਟਿੰਗ ਹੋਏਗਾ, ਇੰਟਰਸਟਿੰਗ ਹੋਏਗਾ। ਬਿਲਕੁਲ। ਅੱਗੇ ਵਧੀਏ ਤਾਂ ਲੁਧਿਆਣੇ ਦੇ ਵਿੱਚ ਕੌਂਸਲਰ ਹੱਥੋਂ ਪਾਈ ਹੋ ਗਏ। ਦੇਖੋ, ਲੁਧਿਆਣੇ ਦਾ ਮਾਮਲਾ ਹੈ ਨਾ ਜਿਹੜਾ, ਉਹ ਸਾਫ਼ ਹੈ ਗੁਰਪ੍ਰੀਤ, ਕੇ ਅੱਜ ਮੈਂ ਦੇਖ ਰਿਹਾ ਸੀ ਵਿਜ਼ੂਅਲ ਕਿ ਕਿਵੇਂ ਨਿਗਮ ਕੌਂਸਲਰ ਜਿਹੜੇ ਆਪਸ ਦੇ ਵਿੱਚ ਹੱਥੋਂ ਪਾਈ ਹੋ ਰਿਹਾ, ਕਿਉਂਕਿ ਇਹ ਉਹੀ ਚੀਜ਼ ਆ ਜਿਹਦੇ ਤੇ ਆਪਾਂ ਗੱਲ ਕੀਤੀ ਸੀ ਤੇ ਸਾਡੀ ਗੱਲ ਦਾ ਬਹੁਤ ਦੂਰ ਤੱਕ ਸ਼ੋਰ ਪਿਆ ਸੀ ਕਿ ਇਹਨਾਂ ਨੇ 2 ਵਿਧਾਇਕਾਂ ਦੇ ਮੁੰਡੇ ਨਜਾਇਜ਼ ਫਿੱਟ ਕਰਤੇ FNCC ਦੇ ਵਿੱਚ। ਠੀਕ ਹੈ ਜੀ, ਐਂਡ 'ਚ ਉਹਨਾਂ ਨੂੰ ਭਜਾਉਣਾ ਪਿਆ, FNCC ਦੇ ਵਿੱਚੋਂ ਕੱਢਣਾ ਪਿਆ, ਕਿਉਂਕਿ ਮਾਮਲਾ ਹਾਈ ਕੋਰਟ ਤੱਕ ਵੀ ਗਿਆ। ਹੁਣ ਅੱਜ ਇਹਨਾਂ ਦੀ ਪਾਰਦਰਸ਼ ਤਰੀਕੇ ਦੇ ਨਾਲ ਚੋਣ ਹੋਣੀ ਸੀ FNCC ਦੇ 2 ਮੈਂਬਰਾਂ ਦੀ, ਤਾਂ ਉਸ ਮੌਕੇ ਤੇ ਦੇਖੋ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਆ ਉਹ ਤੇ ਇਸ ਤੋਂ ਇਲਾਵਾ ਜਿਹੜਾ ਗੋਰਾ ਹੈ ਭਾਜਪਾ ਵਾਲਾ, ਇਹ ਆਪਸ ਦੇ ਵਿੱਚ ਹੱਥੋਂ ਪਾਈ ਉੱਥੇ ਹੋਏ ਨੇ। ਕਮਾਲ ਦੇਖੋ ਗੁਰਪ੍ਰੀਤ ਕਿ ਇਹ ਆਪਸ ਦੇ ਵਿੱਚ ਹੱਥੋਂ ਪਾਈ ਜਦੋਂ ਹੋਏ ਆ ਤੇ ਦੋਵਾਂ ਨੂੰ ਵਿੱਚ ਆ ਕੇ ਕਾਉਂਸਲਰਾਂ ਨੇ ਛੁਡਾਇਆ। ਤੇ ਇਸ ਤੋਂ ਬਾਅਦ ਭਾਜਪਾ ਕਾਉਂਸਲਰਾਂ ਦੀ ਵਿਧਾਇਕ ਦਲਜੀਤ ਭੋਲਾ ਦੇ ਨਾਲ ਵੀ ਬਹਿਸ ਹੋ ਰਹੀ ਸੀ। ਤਾਂ ਇਹ ਤੋਂ ਬਾਅਦ ਵੇਖਣ ਦੇ ਵਿੱਚ ਆਇਆ ਕਿ ਮਾਮਲਾ ਜਿਹੜਾ ਕਾਫੀ ਅੱਗੇ ਵੱਧ ਗਿਆ। ਦੇਖੋ, ਗੱਲ ਇਹ ਸਾਫ਼ ਆ ਗੁਰਪ੍ਰੀਤ ਕਿ ਜਿਹੜੀ ਮੇਅਰ ਦੀ ਕਥਨੀ ਆ ਉਹ ਇਹ ਆ ਕਿ ਕਾਉਂਸਲਰ ਅੱਜ ਹੀ ਵੋਟਿੰਗ ਕਰਾਉਣ ਤੇ ਅੜੇ ਹੋਏ ਆ ਸਾਡੇ ਵਿਰੋਧੀ, ਲੇਕਿਨ ਅਸੀਂ 29 ਅਗਸਤ ਨੂੰ ਵੋਟਿੰਗ ਕਰਾਉਣੀ ਆ, ਯਾਨੀ ਮਤਲਬ ਕਿ 29 ਨੂੰ ਵੋਟਿੰਗ ਜਿਹੜੀ ਹੈ ਉਹ ਤੈਅ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਵੱਡਾ ਸਵਾਲ ਆ ਗੁਰਪ੍ਰੀਤ ਕਿ ਹਾਈ ਕੋਰਟ 'ਚ ਮਾਮਲਾ ਜਾਣ ਤੋਂ ਬਾਅਦ ਵੀ ਤੁਸੀਂ ਇੱਕ ਤੇ ਸਾਫ਼ ਨਹੀਂ ਕਰ ਰਹੇ ਕਿ ਇਲੈਕਸ਼ਨ ਕਿੱਦਾਂ ਹੋਣਾ ਹੈ। ਕਿਉਂਕਿ ਦੇਖੋ ਜਿਹੜਾ ਨਿਗਮ ਐਕਟ ਆ ਉਹਦੇ ਵਿੱਚ ਸਾਫ਼ ਆ ਕਿ ਜਿਹੜੇ ਕਾਉਂਸਲਰ ਆ ਉਹਨਾਂ ਦੀ ਵੋਟਿੰਗ ਹੋਏਗੀ FNCC ਦੇ ਮੈਂਬਰਾਂ ਵਾਸਤੇ। ਉਹ ਵੋਟਿੰਗ ਦਾ ਵਿਧੀ ਵਿਧਾਨ ਕੀ ਹੋਏਗਾ, ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਇਹਦੇ ਵਿੱਚ। ਦੂਜੀ ਗੱਲ ਇਹ ਆ ਕਿ ਤੁਸੀਂ ਵੇਖੋ ਕਿ ਇਹਨਾਂ ਦੀਆਂ ਆਪ ਹੁਦਰੀਆਂ ਦੀ ਕੀ ਕੀਮਤ ਆ। ਮਾਮਲਾ ਹਾਈ ਕੋਰਟ ਤੱਕ ਗਿਆ, ਮੈਟਰ ਕਿੱਥੋਂ ਤੱਕ ਗਿਆ, ਘੁੰਮ ਘਮਾ ਕੇ ਕਿ ਬਈ ਉਹ ਗਲਤੀ ਕਿਹਦੀ ਸੀ, ਕਿਹਦੇ ਕਹਿਣ ਤੇ ਮੇਅਰ ਨੇ ਉਹ FNCC ਦੇ ਵਿੱਚ 2 ਵਿਧਾਇਕਾਂ ਦੇ ਮੁੰਡੇ ਲੈ ਲਏ ਸੀ ਜੀ। ਅਸਲੀ ਗੱਲ ਤੇ ਇਹ ਹੋਣੀ ਚਾਹੀਦੀ ਹੈ ਨਾ ਕਿ ਫੈਸਲਾ ਕਿੱਥੋਂ ਆਇਆ ਔਰ ਇਹਨਾਂ ਦੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਅੱਜ ਕਿਸ ਤਰ੍ਹਾਂ ਦੀ ਐਗਜ਼ਾਮਪਲ ਬਣ ਰਹੀਆਂ ਨੇ, ਕਿਸ ਤਰ੍ਹਾਂ ਦੀ ਮਿਸਾਲ ਬਣ ਰਹੀਆਂ ਨੇ। ਤਾਂ ਮਤਲਬ ਕਿ ਇਹ ਆਰਡਰ ਉੱਤੋਂ ਆਇਆ ਜਾਂ ਮੇਅਰ ਦਾ ਆਪਣਾ ਸੀ। ਜੇ ਮੇਅਰ ਦਾ ਆਪਣਾ ਹੈ ਤਾਂ ਐਡੀ ਵੱਡੀ ਗਲਤੀ ਕਰਨੀ ਗੁਰਪ੍ਰੀਤ, ਤੇ ਉਸ ਤੋਂ ਬਾਅਦ ਉਹਦਾ ਕੁਝ ਵੀ ਨਾ ਹੋਣਾ, ਕੋਈ ਜਵਾਬਦੇਹੀ ਨਹੀਂ ਹੈ, ਕੋਈ ਕਾਨੂੰਨੀ ਕਾਰਵਾਈ ਨਹੀਂ ਹੈ। ਅੱਜ ਇੱਥੋਂ ਤੱਕ ਫੇਰ ਮਾਰਾ ਮਾਰੀ ਤੱਕ ਗੱਲ ਹੈ, ਤਾਂ ਉਹਦੇ ਵਾਸਤੇ ਜ਼ਿੰਮੇਵਾਰੀ ਫਿਕਸ ਕਿੱਥੇ ਹੋਣੀ ਹੈ? ਇਹ ਬੜਾ ਵੱਡਾ ਪ੍ਰਸ਼ਨ ਹੈ। ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਇੱਕ ਸਿਹਤ ਦੇ ਨਾਲ ਜੁੜਿਆ ਹੋਇਆ ਸਰਵੇ ਸਾਹਮਣੇ ਆਇਆ, ਆંકੜੇ ਉਸ ਦੇ ਵਿੱਚ ਹੈਰਾਨ ਕਰਨ ਵਾਲੇ ਨੇ। ਪੰਜਾਬ ਦੀਆਂ ਬੀਬੀਆਂ ਹੋਣ ਤੇ ਪਿਆਕੜਾ ਹੋਣ ਤਕੜੀਆਂ, ਇਹ ਕਿਵੇਂ ਹੋ ਸਕਦਾ? ਬਿਲਕੁਲ ਬੇਸਲੈਸ ਚੀਜ਼ਾਂ ਨੇ ਗੁਰਪ੍ਰੀਤ। ਇਹਦੇ ਤੇ ਮੈਂ ਅੱਜ ਵੀ ਇੱਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ ਔਰ ਮੈਂ ਇੱਥੇ ਮੀਡੀਆ ਦੀ ਕਾਫੀ ਤਿੱਖੀ ਆਲੋਚਨਾ ਕੀਤੀ ਸੀ ਕਿ ਆ ਜੋ ਥੰਬਨੇਲ ਮਾਰਕਾ ਪੱਤਰਕਾਰਤਾ ਅਸੀਂ ਦੇਖ ਰਹੇ ਹਾਂ, ਜਿਹਦੇ ਵਿੱਚ ਕਾਪੀ ਪੇਸਟ ਚੱਲਦਾ ਹੈ, ਜਿਹਦੇ ਵਿੱਚ ਕੋਈ ਸਟੱਡੀ ਵਰਕ ਨਹੀਂ ਹੈ, ਕੋਈ ਰਿਸਰਚ ਵਰਕ ਨਹੀਂ ਹੈ, ਸਿਰਫ ਤੇ ਸਿਰਫ ਚੇਪਾ ਚੇਪੀ ਆ। ਔਰ ਅੱਜ ਇਸ ਤਰ੍ਹਾਂ ਦੇ ਟਾਈਟਲ ਲਾ ਕੇ ਦਿਖਾਇਆ ਗਿਆ ਕਿ ਜਿਸ ਤਰ੍ਹਾਂ ਸਾਡੀਆਂ ਬੀਬੀਆਂ ਨੂੰ ਸਿਵਾਏ ਸ਼ਰਾਬ ਪੀਣ ਤੋਂ ਕੋਈ ਕੰਮ ਹੀ ਨਹੀਂ ਰਹਿ ਗਿਆ, ਕੋਈ ਰੋਟੀ ਨਹੀਂ, ਕੋਈ ਪਾਣੀ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਯਾਰ ਮੈਂ ਕਹਿੰਦਾ ਕਿ ਸਾਡੇ ਵਾਸਤੇ ਡੁੱਬ ਮਰਨ ਦੀ ਗੱਲ ਹੈ ਕਿ ਇੱਕ ਪਾਸੇ ਜੇ ਕੋਈ ਮਾਮਲਾ ਮਾੜਾ ਜਿਹਾ ਹੋਵੇ ਤੇ ਅਸੀਂ ਨਾਰੀ ਸਮਾਜ ਦੇ ਹੱਕ 'ਚ ਹੋਕਾ ਦਿੰਦੇ ਹਾਂ ਮੀਡੀਆ ਵਾਲੇ, ਕਿ ਦੂਜੇ ਪਾਸੇ ਆਪ ਹੀ ਇੰਨੀ ਘਟੀਆ ਪੱਧਰ ਦੀ ਸਨਸਨੀਖੇਜ਼ ਪੱਤਰਕਾਰਤਾ ਕਰਦੇ ਕਰਦੇ ਅਸੀਂ ਰਸਾਤਲ 'ਚ ਚਲੇ ਗਏ। ਸਭ ਤੁਸੀਂ ਦੇਖੋ ਇਹ ਕੀ ਆ,
ਅਸਲ ਦੇ ਵਿੱਚ ਕੀ ਹੈ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ ਆਉਂਦਾ ਹੈ, ਇਹਦਾ ਪਾਰਟ 6 ਹੈ 23-24 ਦਾ ਹੈ। ਉਹਦੇ ਵਿੱਚ ਜਿਹੜੀ ਗੱਲ ਕਹੀ ਗਈ ਹੈ ਕਿ ਦੇਖੋ ਜੀ ਪੰਜਾਬ ਦੀਆਂ ਬੀਬੀਆਂ, ਅਸਲ ਦੇ ਵਿੱਚ ਉਹ ਇੱਕ ਅੰਕੜਾ ਹੈ ਰੋਪੜ ਦਾ ਜੀ ਕਿ ਪੂਰੇ ਪੰਜਾਬ ਚੋਂ ਸਭ ਤੋਂ ਜ਼ਿਆਦਾ ਕਿਸ ਜ਼ਿਲ੍ਹੇ 'ਚ ਬੀਬੀਆਂ ਡਰਿੰਕ ਕਰਦੀਆਂ ਨੇ। ਅਰੇ ਸਰ, ਉਹ ਅੰਕੜਾ ਪਤਾ ਕਿੰਨਾ ਹੈ? 0.9, ਯਾਨੀ 100 ਚੋਂ ਇੱਕ ਵੀ ਪੂਰੇ ਨਹੀਂ, ਇੱਕ ਜ਼ਿਲ੍ਹੇ ਦਾ ਅੰਕੜਾ ਹੈ। ਤਾਂ ਯਾਨੀ ਇਹ ਤੋਂ ਬਿਲੋ ਨੇ ਬਾਕੀ ਜ਼ਿਲ੍ਹੇ। ਤਾਂ ਤੁਸੀਂ ਕੀ ਬਣਾਤਾ ਖਬਰ ਕਿ ਰੋਪੜ ਦੀਆਂ ਦਾਰੂ ਪੀਣ ਚ ਮੋਹਰੀ। ਅਰੇ ਯਾਰ, ਸ਼ਰਮ ਨਾਲ ਡੁੱਬ ਮਰੋ ਤੁਸੀਂ। ਯਾਨੀ ਰੋਪੜ ਦੀਆਂ 99.1% ਬੀਬੀਆਂ ਉਹ ਤੇ ਪੀਂਦੀਆਂ ਹੀ ਨਹੀਂ। ਤੁਸੀਂ ਏਦਾਂ ਰੋਪੜ ਨੂੰ ਕਰ ਦਿੱਤਾ ਕਿ ਭਾਈ ਉੱਥੇ ਤਾਂ ਬਹੁਤ ਦਾਰੂ ਆ, ਕਿਉਂਕਿ ਸਾਡੇ ਪੰਜਾਬੀਆਂ ਨੇ ਥੋੜੀ ਵੇਖਣਾ ਕਿ ਪਰਸੈਂਟੇਜ ਕੀ ਆ, ਡਾਟਾ ਕੀ ਆ। ਲੱਖ ਦੀ ਲਾਹਨਤ ਆ, ਹੁਰਦੂ ਲਾਹਨਤ ਆ, ਧ੍ਰਿਗ ਲਾਹਨਤ ਆ ਇਹੋ ਜਿਹੇ ਲੋਕਾਂ ਤੇ। ਮੈਂ ਤਾਂ ਸਿੱਧੀ ਗੱਲ ਕਹਾਂਗਾ, ਜਦ ਕਿ ਫਰੀਦਕੋਟ ਦਾ ਜਿਹੜਾ ਡਾਟਾ ਹੈ ਮੇਲਸ ਦਾ, ਕਿ ਉਹ 28% ਉੱਥੇ ਡਰਿੰਕ ਕਰਦੇ ਨੇ, ਲੋਕ ਸ਼ਰਾਬ ਪੀਂਦੇ ਨੇ। ਅੱਛਾ, ਦੂਜੀ ਗੱਲ ਹੈ ਕਿ ਮੇਲ ਫੀਮੇਲ ਚ ਸ਼ਰਾਬ ਦਾ ਫਰਕ ਕੀ ਆ, ਜਦੋਂ ਬਾਲਗ ਵਾਸਤੇ ਖੁੱਲੀ ਚੀਜ਼ ਆ। ਤੇ ਗੱਲ ਇਹ ਆ ਕਿ ਤੰਬਾਕੂ ਦੇ ਵੀ ਅੰਕੜੇ ਆ, ਔਰ ਸਭ ਤੋਂ ਜਿਹੜੇ ਖਤਰਨਾਕ ਅੰਕੜੇ ਉਹ ਸਰ ਮੋਟਾਪੇ ਦੇ ਆ, ਜਿਹਨਾਂ ਤੇ ਕੋਈ ਚਰਚਾ ਨਹੀਂ ਹੈ। ਕਿ 15 ਤੋਂ 49 ਸਾਲ ਦੀ ਜੇ ਸਾਡੇ ਔਰਤਾਂ ਦੇ ਮੋਟਾਪੇ ਦੀ ਆਪਾਂ ਗੱਲ ਕਰੀਏ ਤਾਂ 44.7 ਹੈ। ਇਹ ਮੋਟਾਪਾ ਜਾਂ ਓਵਰਵੇਟ ਦੀ ਸਮੱਸਿਆ ਹੈ। ਜਦ ਕਿ NFHS 5 ਸੀ ਜਿਹੜਾ ਇਹ ਤੋਂ ਪਿਛਲਾ ਸਰਵੇ, ਉਹਦੇ ਵਿੱਚ ਇਹ ਅੰਕੜਾ 40.8 ਸੀ। ਯਾਨੀ ਕਿ ਇਹ ਮੁਸਲਸਲ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਤਰ੍ਹਾਂ 37.5 ਸਾਡੇ ਮਰਦ ਓਵਰਵੇਟ ਹੈ, ਜਦ ਕਿ ਪਹਿਲਾਂ ਪਿਛਲੇ ਸਰਵੇ ਦੇ ਵਿੱਚ 32.3 ਸਨ। ਇਹਦਾ ਮਤਲਬ ਕਿ ਮੋਟਾਪਾ ਸਾਨੂੰ ਖਾ ਰਿਹਾ ਹੈ, ਅਸੀਂ ਓਵਰਵੇਟ ਹੋ ਰਹੇ ਹਾਂ, ਅਨਫਿਟ ਹੋ ਰਹੇ ਹਾਂ, ਅਨਹੈਲਦੀ ਫੂਡ ਸਾਨੂੰ ਮਾਰ ਰਿਹਾ ਹੈ ਜੀ। ਤਾਂ ਸਰ ਗੱਲ ਤੇ ਇਹਦੇ ਤੇ ਜ਼ਿਆਦਾ ਹੋਣੀ ਚਾਹੀਦੀ ਹੈ, ਗੱਲ ਤੇ ਇਹਦੇ ਤੇ ਹੋਣੀ ਚਾਹੀਦੀ ਆ। ਮਾਣ ਵਾਲੀ ਗੱਲ ਇਹ ਹੈ ਕਿ ਇੰਨੀ ਤੰਬਾਕੂ ਦੀ ਖਪਤ ਹੁੰਦੀ ਹੈ ਪੂਰੇ ਇੰਡੀਆ 'ਚ, ਤੇ ਸਾਡਾ ਅੰਕੜਾ 13 ਹੈ। ਉਹਦੇ ਵਿੱਚ ਵੀ ਨੌਨ ਸਿੱਖ ਤੇ ਨੌਨ ਪੰਜਾਬੀ ਜ਼ਿਆਦਾ ਇਸਤੇਮਾਲ ਕਰਦੇ ਨੇ। ਤਾਂ ਗੱਲ ਇਹ ਹੈ ਕਿ ਅਸੀਂ ਜਦੋਂ ਕਰਨਾ ਹੀ ਨਹੀਂ, ਕੋਈ ਰਿਸਰਚ ਵਰਕ ਸਾਡਾ ਹੈ ਹੀ ਨਹੀਂ ਹੈ, ਤਾਂ ਸ਼ਰਮਨਾਕ ਹੈ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਾਊਂਟਰ ਕਰਿਆ ਕਰੋ। ਠੀਕ ਆ ਕਿ ਪੰਜਾਬ 'ਚ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ, ਅਲਾਮਤਾਂ ਹੋ ਸਕਦੀਆਂ, ਪਰ ਇਹ ਥੋੜੀ ਹੈ ਕਿ ਹਰ ਗੱਲ ਤੇ ਯਾਰ ਬਦਨਾਮੀ, ਹਰ ਗੱਲ ਤੇ ਨੈਗੇਟਿਵਿਟੀ, ਹਰ ਗੱਲ ਤੁਸੀਂ ਪੰਜਾਬ ਨਾਲ ਏਦਾਂ ਜੋੜ ਦਿੰਦੇ ਹੋ ਕਿ ਬਸ ਇਹ ਤੋਂ ਬਾਅਦ ਤੇ ਦੁਨੀਆ ਖਤਮ ਹੋ ਗਈ ਹੈ ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ 175 ਕਰੋੜ ਰੁਪਏ ਦਾ ਕੀ ਮਾਮਲਾ ਹੈ ਜੀ, ਕਿੱਧਰੋਂ ਕਿੱਧਰ ਗਏ ਇਹ ਪੈਸੇ? ਹਾਂਜੀ ਗੁਰਪ੍ਰੀਤ, ਤੁਸੀਂ ਰਿਪੀਟ ਕਰੋਗੇ? ਜੀ 175 ਕਰੋੜ ਰੁਪਏ ਵਾਲਾ ਕੀ ਮਾਮਲਾ ਹੈ ਜੀ, ਇਹ ਕਿਸਨੇ ਘੁਮਾਏ ਤੇ ਕਿਵੇਂ ਘੁਮਾਏ ਇਹ ਪੈਸੇ, ਕਿਸ ਦੇ ਨੇ? ਇਹ ਇੱਕ ਗਾਣਾ ਸੀ ਸਾਡੇ ਟਾਈਮ ਦਾ, ਜਦੋਂ ਅਸੀਂ ਤੁਹਾਡੇ ਵਾਂਗੂ ਜਵਾਨ ਹੁੰਦੇ ਸੀ। ਕੱਲ ਰਾਤ ਗੁਜ਼ਾਰੀ ਮੈਂ ਸੱਜਣਾ ਸ਼ਹਿਰ ਤੇਰੇ ਲੁਧਿਆਣੇ। ਅੱਛਾ, ਇਹ ਲੁਧਿਆਣੇ ਦੀ ਗੱਲ ਆ। 2 CA ਦੇ ਖਿਲਾਫ ਬਈ ਏਜੰਸੀਆਂ ਮਗਰ ਲੱਗ ਗਈਆਂ ਨੇ, ਉਹਦੇ ਮਗਰ ਪੈ ਗਈਆਂ। ਇਹਦੇ ਚ ਕੀ ਆ ਕਿ ਗੁਰਪ੍ਰੀਤ, ਇਹ ਰਕਮ ਘੁੰਮੀ ਆ, ਯਾਨੀ ਵਿਦੇਸ਼ੀ ਰੈਮਿਟੈਂਸ ਦੇ ਨਾਲ ਜੁੜਿਆ ਮਾਮਲਾ। ਸਰਾਭਾ ਨਗਰ ਪੁਲਿਸ ਨੇ 2 ਚਾਰਟਰਡ ਅਕਾਊਂਟੈਂਟਾਂ ਦੇ ਖਿਲਾਫ ਕੇਸ ਦਰਜ ਕਰਕੇ ਵਿਭਾਗੀ ਕਾਰਵਾਈ ਜਿੱਥੇ ਸ਼ੁਰੂ ਕੀਤੀ ਹੈ, ਤੇ ਉੱਥੇ ਏਜੰਸੀਆਂ ਵੀ ਇਹਦੇ ਚ ਇੰਟਰਸਟ ਦਿਖਾ ਰਹੀਆਂ ਨੇ। ਮਸਲਾ ਇਹ ਆ ਕਿ 23-24 ਦੇ ਵਿੱਚ 55 ਕਰੋੜ, 24-25 ਚ 47 ਕਰੋੜ, 25-26 ਚ 72 ਕਰੋੜ ਇਹ ਵਿਦੇਸ਼ਾਂ ਚ ਗਏ ਨੇ ਸਰ। ਟੋਟਲ ਬਣਦਾ 250 ਕਰੋੜ ਰੁਪਈਆ। ਤਾਂ ਇਹਦੇ ਨਾਲ ਇਹ ਰਕਮ ਭੇਜਣ ਲਈ ਜਿਹੜਾ ਫਾਰਮ 15 CV ਦੇ ਸਰਟੀਫਿਕੇਟ ਉਹ ਜਾਰੀ ਕੀਤੇ ਗਏ, ਪਰ ਲੋੜੀਂਦੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਨਹੀਂ ਕੀਤੀ ਗਈ। ਤਾਂ ਗੱਲ ਇਹ ਆ ਕਿ ਮਾਮਲਾ ਟੈਕਸ ਦੇ ਨਾਲ ਜੁੜਿਆ ਸੀਗਾ। ਜਿਵੇਂ ਹੀ ਟੈਕਸ ਵਾਲੀਆਂ ਏਜੰਸੀਆਂ ਦੇ ਨਜ਼ਰੀ ਚੜਿਆ ਤਾਂ ਕਾਫੀ ਸ਼ੱਕੀ ਹੈ। ਹੁਣ ਇਹਦੇ ਵਿੱਚ ਕਾਰੋਬਾਰ ਦਫ਼ਤਰ ਤੇ ਤਾਲਾ ਹੈ ਸਰ, ਕਿ ਜਿਹੜੇ ਇਹ ਕਾਰੋਬਾਰੀ ਕਰਦੇ ਆ, ਤਾਂ ਮਤਲਬ ਕਿ ਲੁਧਿਆਣੇ ਦੇ ਵਿੱਚੋਂ ਖਾਸਾ ਕੁਛ ਨਿਕਲ ਰਿਹਾ ਹੈ ਸਰ। ਕਦੇ ਮੈਂ ਤੁਹਾਨੂੰ ਪੂਰੀ ਗੱਲ ਦੱਸਾਂਗਾ ਕਿ ਮੰਡੀ ਗੋਬਿੰਦਗੜ੍ਹ ਤੇ ਲੁਧਿਆਣਾ, ਇੱਥੇ ਫਰਨਸ ਵਾਲੀ ਇੰਡਸਟਰੀ ਜਿਹੜੀ ਉਹਦੇ ਨਾਮ ਤੇ ਕੀ ਖੇਡੀ ਜਾ ਰਹੀ ਹੈ, ਉਹਦੇ ਵਿੱਚ ਅਸਲ ਕਾਰੋਬਾਰੀ ਜਿਹੜੇ ਸੁਚੱਜਾ ਕਾਰੋਬਾਰ ਕਰਦੇ ਨੇ ਉਹ ਵੀ ਰਗੜੇ ਜਾ ਰਹੇ ਨੇ। ਇਹ ਪੈਸਾ ਘੁੰਮ ਰਿਹਾ ਹੈ,
ਅਸੀਂ ਵਾਰ-ਵਾਰ ਕਹਿੰਦੇ ਆ ਕਿ ਪਹਿਲਾਂ ਦੀ ਰਿਸ਼ਵਤਖੋਰੀ ਜਾਂ ਦਾਖੋਰੀ ਸੀ, ਉਹਦੇ ਨਾਲੋਂ ਇਹ ਹੁਣ ਭਿੰਨ ਆ, ਅਲੱਗਾ ਹੈ, ਵੱਖਰੀ ਹੈ। ਉਹ ਕਿੱਦਾਂ ਆ? ਉਹ ਇਸ ਕਰਕੇ ਹੈ ਸਾਹਿਬ ਕਿ ਪਹਿਲਾਂ ਪੈਸਾ ਜਿਹੜਾ ਹੈ ਰਿਸ਼ਵਤ ਦਾ, ਮਾਰਖੋਰੀ ਦਾ, ਉਹ ਪੰਜਾਬ ਦੇ ਬਾਜ਼ਾਰ 'ਚ ਹੀ ਘੁੰਮ ਜਾਂਦਾ ਸੀ। ਅੱਜ ਕੱਲ ਕੀ ਆ ਕਿ ਇੱਥੋਂ ਬਲੈਕ ਮਨੀ ਨਿਕਲਦੀ ਹੈ ਔਰ ਜਾਂ ਤਾਂ ਸ਼ੈਲ ਕੰਪਨੀਆਂ ਦੇ ਰਾਹੀਂ ਸਰ ਇਹ ਘੁੰਮ ਕੇ ਇੱਥੇ ਆ ਜਾਂਦੀ ਹੈ ਇੱਕ ਨੰਬਰ 'ਚ ਵਾਈਟ ਹੋ ਕੇ, ਜਾਂ ਇਹਦੀ ਇਨਵੈਸਟਮੈਂਟ ਜਿਹੜੀ ਆ ਉਹ ਨਾਰਥ ਅਮਰੀਕਾ 'ਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ, ਪਤਾ ਨਹੀਂ ਕਿੱਥੇ ਕਿੱਥੇ ਹੋ ਜਾਂਦੀ ਆ। ਮੈਂ ਤੇ ਸੁਣਿਆ ਕਿ ਹੁਣ ਤੇ ਲੰਡਨ ਦੇ ਬਾਹਰ ਵੀ ਤਗੜੇ ਫਾਰਮ ਹਾਊਸ ਲੈ ਲੈਂਦੇ ਆ ਇਧਰੋਂ ਇੰਡੀਅਨ ਪੋਲੀਟੀਸ਼ੀਅਨ ਜਾ ਕੇ। ਪਤਾ ਨਹੀਂ ਕਿੰਨੀ ਕੁ ਸੱਚਾਈ ਹੈ, ਮੈਂ ਤੇ ਕਦੇ ਦਿੱਲੀ ਦਾ 에ਅਰਪੋਰਟ ਨਹੀਂ ਦੇਖਿਆ, ਚਰਚਾਵਾਂ ਨੇ ਜੀ। ਤਾਂ ਗੱਲ ਇਹ ਆ ਕਿ ਹੁਣ ਇਹੀ ਚੀਜ਼ ਸਵਾਲ ਦਾ ਰੂਪ ਆ ਕਿ ਭਾਈ ਇੰਨਾ ਪੈਸਾ ਬਾਹਰ ਇਹ ਲੋਕ ਕੱਢੀ ਜਾਂਦੇ ਆ, ਇਹ ਕੌਣ ਲੋਕ ਆ, ਕਿਸ ਮੰਤਵ ਨਾਲ ਭੇਜ ਰਹੇ? ਸੋ ਕਾਫੀ ਮਾਮਲਾ ਸ਼ੱਕੀ ਹੈ ਗੁਰਪ੍ਰੀਤ ਜੀ। ਤੇ ਉਧਰ ਕੇਜਰੀਵਾਲ ਨੇ ਭਾਜਪਾ ਨੂੰ ਚੁਣੌਤੀ ਦੇ ਦਿੱਤੀ ਹੈ। ਹਾਂ, ਆਜਾ ਲਾਲਾ ਸ਼ਰਤਾਂ ਨਹੀਂ, ਆਜਾ ਲਾਲਾ ਸ਼ਰਤਾਂ। ਗੱਲ ਇਹ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੈ, ਇਹਨਾਂ ਨੂੰ ਚੈਲੰਜ ਖੇਡਣ 'ਚ ਉਦਾਂ ਵੀ ਮਜ਼ਾ ਆਉਂਦਾ। ਕਹਿੰਦੇ ਕਿ ਦੇਖੋ ਜੀ 1000 ਸਕੂਲ ਤੁਹਾਡਾ, ਯਾਨੀ ਗੁਜਰਾਤ ਵਾਲਿਆਂ ਦਾ 1000 ਸਕੂਲ ਸਾਡਾ, ਆ ਜਾਓ ਆਪਾਂ ਜੁਆਇੰਟਲੀ ਇਨਸਪੈਕਸ਼ਨ ਕਰਵਾਈਏ। ਬਈ ਠੀਕ ਆ, ਚਲੋ ਹੱਕ ਬਣਦਾ। ਪਰ ਇੱਕ ਗੱਲ ਗੁਰਪ੍ਰੀਤ, ਜੇ ਲੌਜੀਕਲੀ ਸੋਚੀਏ ਆਪਾਂ, ਇਹਨਾਂ ਨੇ ਸ਼ਾਇਦ ਇੱਕ ਸਕੂਲ ਬਣਾਇਆ ਪੂਰੇ ਟੈਨਿਓਰ ਦੇ ਵਿੱਚ, ਨਵਾਂ ਐਡ ਕੀਤਾ, ਜਦ ਕਿ ਉਹਦੇ ਮੁਕਾਬਲੇ 3 ਕਿ 4 ਗੁਣਾ ਬੰਦ ਹੋ ਗਏ, ਯਾਨੀ 4 ਦੇ ਕਰੀਬ ਬੰਦ ਹੋ ਗਏ। ਅੱਛਾ, 30% ਤੇ ਡੀਓ ਹੈ ਨਹੀਂ ਸਾਡੇ। ਕਮਾਲ ਦੀ ਗੱਲ ਇਹ ਆ ਕਿ ਲੈਕਚਰਰ, ਪ੍ਰੋਫੈਸਰ, ਸਹਾਇਕ ਪ੍ਰੋਫੈਸਰ, ਉਹ ਲਗਭਗ ਮੇਰੇ ਖਿਆਲ ਦੇ ਨਾਲ 50% ਸਾਮੀਆਂ ਖਾਲੀ ਆ। ਸਿੰਗਲ ਟੀਚਰ ਵਾਲੇ ਸਕੂਲ ਆ। ਇੱਕ ਤੇ ਪਿੱਛੇ ਜੇ ਵੀਡੀਓ ਵੀ ਵਾਇਰਲ ਹੋਇਆ ਸੀ ਨਾ, ਜਿੱਥੇ ਸ਼ਾਇਦ ਬੈਂਸ ਸਾਹਿਬ ਆਪ ਵੀ ਗਏ ਸਨ, ਕਿ 4 ਦੀਵਾਰੀ ਸੀ, ਕਲਾਸ ਦੇ ਉੱਤੇ ਛਾਤੀ ਕੋਨੀ ਸੀ ਜੀ। ਤੇ ਫਿਰ ਵੀ ਜੇ ਅਸੀਂ ਅੱਜ ਐਗਜ਼ਿਸਟ ਕਰਦੇ ਆ, ਕਿਤੇ ਨਾ ਕਿਤੇ ਮੁਕਾਬਲਾ ਕਰਦੇ ਆ, ਤੇ ਕੇਜਰੀਵਾਲ ਸਾਹਿਬ ਨੂੰ ਲੱਗਦਾ ਕਿ ਅਸੀਂ ਇੱਥੋਂ ਤੱਕ ਮੁਕਾਬਲਾ ਕਰਨ ਜੋਗੇ ਆਏ, ਤਾਂ ਇਹਦਾ ਮਤਲਬ ਇਹ ਆ ਕਿ ਫਿਰ ਇਨਫਰਾਸਟ੍ਰਕਚਰ ਤੇ ਤੁਸੀਂ ਪੁਰਾਣਿਆਂ ਦਾ ਵਰਤ ਰਹੇ ਹੋ ਨਾ। ਤੁਸੀਂ ਤੇ ਕੋਈ ਇਨਫਰਾਸਟ੍ਰਕਚਰ ਖੜਾ ਹੀ ਨਹੀਂ ਕੀਤਾ ਸਵਾਏ ਬੋਰਡ ਲਾਉਣ ਤੋਂ, ਇਹ ਜੀ ਸਕੂਲ ਆਫ ਐਮੀਨੈਂਸ ਆ ਜੀ। ਔਰ ਜਿਹੜੇ ਐਨਆਰਆਈਜ਼ ਨੇ ਸਕੂਲ ਬਣਾਏ ਸੀ, ਉੱਥੇ ਚੱਕ ਕੇ ਤੁਸੀਂ ਫੱਟਾ ਆਪਦਾ ਲਾ ਦਿੱਤਾ, ਸਮਾਰਟ ਸਕੂਲ ਜੀ, ਫਲਾਣ ਟਮਕਾ। ਸਮਾਰਟ ਤੇ ਤੁਸੀਂ ਆਪ ਬਹੁਤ ਹੋ। ਤਾਂ ਇਹਦਾ ਮਤਲਬ ਇਹ ਆ ਕਿ ਜੋ ਮੈਰੀਟੋਰੀਅਸ ਸਕੂਲ ਸੀਗਾ, ਸਾਡਾ ਸਿਸਟਮ ਸੀ, ਜਾਂ ਅਸੀਂ ਹੈਲਥ ਤੇ ਸਿੱਖਿਆ 'ਚ 80 ਦੇ ਦਹਾਕੇ ਤੋਂ ਹੀ ਅੱਛਾ ਪਰਫਾਰਮ ਕਰਦੇ ਹਾਂ, ਗੁੱਡ ਪਰਫਾਰਮਰ ਹੈ, ਤਾਂ ਫਿਰ ਉਹਦਾ ਕ੍ਰੈਡਿਟ ਵੀ ਤਾਂ ਉਹਨਾਂ ਨੂੰ ਦੇ ਦਿਓ ਨਾ ਕਿਤੇ। ਬਿਲਕੁਲ। ਜਿਹੜਾ ਸਕੂਲ ਆਫ ਐਮੀਨੈਂਸ ਦਾ ਤੁਸੀਂ ਮਾਡਲ ਲੈ ਕੇ ਆਏ ਸੀ, ਇਹ ਮੈਰੀਟੋਰੀਅਸ ਸਕੂਲ ਤੋਂ ਪ੍ਰੇਰਿਤ ਸੀ, ਜੋ ਕਿ ਬਾਦਲ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਸੀ। ਤਾਂ ਭਾਈ ਮੈਨੂੰ ਕਦੇ ਵੀ ਕੋਈ ਤਕਲੀਫ ਨਹੀਂ ਹੁੰਦੀ, ਕੋਈ ਵੀ ਚੱਜ ਦੀ ਗੱਲ ਕਰਦਾ ਮੈਂ ਉਸ ਨੂੰ ਹਮੇਸ਼ਾ ਕ੍ਰੈਡਿਟ ਦੇਣਾ। ਪਰ ਜਿਹੜੀ ਸਿਆਸਤ ਹੈ, ਸਿਆਸਤ ਬੜਾ ਸੁੰਗੜਿਆ ਜਿਹਾ ਦਿਲ ਰੱਖਦੀ ਹੈ ਗੁਰਪ੍ਰੀਤ। ਸੋ ਇਹਨਾਂ ਨੇ ਚੈਲੰਜ ਦਿੱਤਾ, ਤਾਂ ਗੁੱਡ ਗੱਲ ਹੈ ਕਿ ਪੰਜਾਬ ਦੇ ਵਿੱਚੋਂ ਚੈਲੰਜ ਗਿਆ ਗੁਜਰਾਤ ਦੇ ਮਾਡਲ ਨੂੰ। ਪਰ ਇਹ ਸਰ ਦਿੱਲੀ ਦਾ ਮਾਡਲ ਕਿਉਂ ਨਹੀਂ ਮੁਕਾਬਲੇ 'ਚ ਲਿਆ ਰਹੇ? ਬੜਾ ਵੱਡਾ ਸਵਾਲ ਹੈ ਗੁਰਪ੍ਰੀਤ। ਇਹ ਤੁਹਾਡੇ ਵਰਗੇ ਜਰਨਲਿਸਟ ਦੇ ਸਾਹਮਣੇ ਇੱਕ ਬੜਾ ਰੌਚਕ ਪ੍ਰਸ਼ਨ ਹੈ ਕਿ ਇਹਨਾਂ ਨੇ ਤੇ ਦਿੱਲੀ ਮਾਡਲ ਦਾ ਪ੍ਰਚਾਰ ਕੀਤਾ ਸੀ ਨਾ ਸਰ। ਪੰਜਾਬ 'ਚ ਤਾਂ ਇਹੀ ਪ੍ਰਚਾਰਿਆ ਸੀ ਜੀ। ਤਾਂ ਫਿਰ ਦਿੱਲੀ ਮਾਡਲ ਹੁਣ ਮੁਕਾਬਲੇ 'ਚ ਕਿਉਂ ਬਾਹਰ ਹੋ ਗਿਆ? ਕਿਉਂਕਿ 2-4 ਸਾਲਾਂ 'ਚ ਉਹਦਾ ਬੈਂਡ ਵੱਜ ਗਿਆ। ਸੋ ਇਹ ਆ ਇਹਨਾਂ ਦੀ ਚਲਾਕੀ ਕਿ ਹੁਣ ਦਿੱਲੀ ਮਾਡਲ ਦੀ ਗੱਲ ਨਹੀਂ, ਹੁਣ ਪੰਜਾਬ ਮਾਡਲ ਫੜ ਲਿਆ ਇਹਨਾਂ ਨੇ। ਕੋਈ ਨਹੀਂ, ਪੰਜਾਬ 'ਚੋਂ ਹਾਰ ਗਏ, ਕਿਸੇ ਹੋਰ ਸਟੇਟ 'ਚ ਜਿੱਤ ਗਏ, ਪੁਡੂਚੇਰੀ ਵਰਗੇ, ਤਾਂ ਉੱਥੇ ਫੜ ਲੈਣਗੇ। ਪੁਡੂਚੇਰੀ ਮਾਡਲ ਹੈ ਜੀ। ਬਿਲਕੁਲ। ਇਹ ਅੱਜ ਕੱਲ ਤਾਂ ਵੈਸੇ ਇਹਨਾਂ ਨੇ ਪੰਜਾਬ ਵਾਲੇ ਆਪਣੇ ਜਿੰਨੇ ਵੀ ਐਮਐਲਏ ਨੇ, ਉਹਨਾਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਨੇ, ਇੰਚਾਰਜਾਂ ਤੱਕ ਨੂੰ ਵੀ, ਭਾਈ ਜਿੰਨੇ ਵੀ ਸਕੂਲ ਨੇ ਤੁਹਾਡੇ ਏਰੀਏ 'ਚ ਵਧੀਆ ਜਾ ਕੇ ਉੱਥੋਂ ਵੀਡੀਓ ਪਾਓ। ਧੜੱਲੇ ਨਾਲ ਮੈਂ ਦੇਖ ਰਿਹਾ ਲਗਾਤਾਰ ਕਿਸੇ ਨਾ ਕਿਸੇ ਦੀ ਵੀਡੀਓ ਸਾਹਮਣੇ ਆਈ ਜਾਂਦੀ ਹੈ ਰੋਜ਼। ਅੱਗੇ ਚੱਲੀਏ ਤਾਂ ਨਿਤਿਨ ਗਡਕਰੀ ਨੇ ਰਾਜਨੀਤੀ ਛੱਡਣ ਦੇ ਸੰਕੇਤ ਦਿੱਤੇ ਨੇ। ਇਹ ਕੀ ਹੋ ਗਿਆ? ਇਹਨਾਂ ਦਾ ਹਿਰਦੇ ਪਰਿਵਰਤਨ ਹੋ ਗਿਆ ਜਾਂ ਫਿਰ ਜ਼ੋਰ ਜ਼ਿਆਦਾ ਲਵਾਤਾ ਲੋਕਾਂ ਨੇ? ਇਥਨੋਲ ਦੇਖੋ ਗੱਲ ਇਹ ਆ, ਐਥਨੋਲ ਕੀ ਆ, ਇਹ ਤੇ ਫਸਦੇ ਨੇ ਬਹੁਤ ਬੁਰੀ ਤਰ੍ਹਾਂ, ਕਿਉਂਕਿ ਐਥਨੋਲ ਨੁਕਸਾਨਦਾਇਕ ਹੈ ਤੇ ਸਾਫ਼ ਹੋ ਗਿਆ, ਸਰਕਾਰ ਵੀ ਮੰਨ ਗਈ ਜੀ। ਤੇ ਇਹਨਾਂ ਨੇ ਐਥਨੋਲ ਜਿਹੜਾ ਪ੍ਰਚਾਰਿਆ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਸੀਂ ਇਹਨਾਂ ਦੇ ਬਿਆਨਾਂ ਨੂੰ, ਇਹਨਾਂ ਦੇ ਡਾਟਾ ਨੂੰ ਲੈ ਕੇ ਗੱਲ ਕਰੀਏ ਤੇ ਬਿਹਤਰ ਹੋਏਗਾ। ਤੇ ਮੈਂ ਕਹਿੰਦਾ ਕਿ ਗਡਕਰੀ ਸਾਹਿਬ, ਤੁਸੀਂ ਐਥਨੋਲ
ਪ੍ਰਮੋਟ ਕਿਉਂ ਕਰ ਰਹੇ ਸੀ? ਤੁਸੀਂ ਤੇ ਆਵਾਜਾਈ ਮਿਨਿਸਟਰੀ ਰੱਖਦਾ ਸੀ, ਫਿਰ ਨਾ ਤਾਂ ਤੁਹਾਡੇ ਕੋਲ ਬਾਈ ਵੱਡਾ ਉਦਯੋਗ ਮੰਤਰਾਲਾ ਜਿਹਦੇ ਚ ਇਹ ਚੀਜ਼ਾਂ ਆਉਂਦੀਆਂ, ਨਾ ਤੁਹਾਡੇ ਕੋਲ ਪੈਟਰੋਲੀਅਮ ਮਿਨਿਸਟਰੀ, ਨਾ ਤੁਹਾਡੇ ਕੋਲ ਕੋਈ ਵਾਤਾਵਰਨ ਨਾਲ ਸੰਬੰਧਿਤ ਮਹਿਕਮਾ। ਸਰ ਤੁਸੀਂ ਐਥਨੋਲ ਚ ਇੰਟਰਸਟਡ ਕਿਉਂ ਸੀ? ਔਰ ਐਥਨੋਲ ਨੇ ਤੁਹਾਨੂੰ ਐਸਾ ਪਟਕਿਆ ਕਿ NH ਦਾ ਯਾਦ ਤੁਹਾਨੂੰ ਇੱਕ ਵਾਰੀ ਚੱਲਦੇ ਪ੍ਰੋਗਰਾਮ ਚ ਮੈਂ ਕਿਹਾ ਸੀਗਾ ਕਿ ਕਰਜ਼ਾ ਕੱਢ ਕੇ ਦੇਖੋ। ਇਹ ਬੰਦੇ ਨੇ ਤੇ ਸਰ ਜਿੰਨਾ ਰਗੜਿਆ ਹੈ ਨਾ ਇਸ ਮੁਲਕ ਨੂੰ, ਸੜਕਾਂ ਦਾ ਜਿਹੜਾ ਨਿੱਜੀਕਰਨ ਦਾ ਸਿਸਟਮ ਤਾਣਾ ਬਾਣਾ ਉਲਝਾਇਆ ਇਹਨਾਂ ਨੇ, ਤੇ ਯਾਦ ਹੀ ਰੱਖਿਆ ਜਾਏਗਾ। ਹੁਣ ਸਾਹਿਬ ਕਹਿੰਦੇ ਆ ਕਿ ਬਈ ਥੱਕ ਗਿਆ, ਕੰਮ ਨਹੀਂ ਕਰ ਸਕਦਾ, ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਦੇ ਦਈਏ। ਹਾਂ, ਨਵੀਂ ਪੀੜ੍ਹੀ ਤੁਹਾਡੀ ਐਥਨੋਲ ਦੇ ਕਾਰੋਬਾਰ 'ਚ ਸੈਟਲਡ ਹੋ ਚੁੱਕੀ ਆ, ਉਹਨੂੰ ਮੌਕਾ ਦਿਓ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।